खालसा वाहिगुरू जी की फतेह। मैं तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 17 ਦਸੰਬਰ 2013 3 ਪੋਹ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਅੱਜ ਵੀ ਅਸੀਂ ਕੋਈ ਕਰੰਟ ਨਿਊਜ਼ ਡਿਸਕਸ ਨਹੀਂ ਕਰਾਂਗੇ ਕਿਉਂਕਿ ਕੋਈ ਬਹੁਤ ਵਰਥ ਹੈ ਵੀ ਨਹੀਂ। ਪਿਛਲੇ ਕੁਝ ਦਿਨਾਂ ਤੋਂ ਔਰ ਖਾਸ ਤੌਰ ਤੇ ਪਿਛਲੇ ਕੁਝ ਹਫ਼ਤਿਆਂ ਤੋਂ ਹੀ ਜਦੋਂ ਸਰਬੱਤ ਖਾਲਸਾ ਜਿਹੜਾ ਕਿ 10 ਨਵੰਬਰ ਨੂੰ ਚੱਬਾ ਦੇ ਇਤਿਹਾਸਕ ਮੁਕਾਮ ਦੇ ਉੱਤੇ ਹੋਇਆ ਔਰ ਉਸ ਸਰਬੱਤ ਖਾਲਸਾ ਨੂੰ ਆਰਗੇਨਾਈਜ਼ ਕਰਨ ਵਾਲੇ ਪ੍ਰਬੰਧਕ, ਉਹਨਾਂ ਵੱਲੋਂ ਥਾਪੇ ਗਏ ਸਰਬੱਤ ਖਾਲਸਾ ਵੱਲੋਂ ਜਥੇਦਾਰ ਔਰ ਹੋਰ ਕੁਝ ਵੀਰਾਂ ਨੂੰ ਜਿਨ੍ਹਾਂ ਦੇ ਵਿੱਚ 6 ਦੇ ਲਗਭਗ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ ਸਿੱਖ ਨੇ, ਉਹਨਾਂ ਨੂੰ ਦੇਸ਼ ਧਰੋਹ ਸੈਡੀਸ਼ਨ ਜਿਹਦੇ ਲਈ ਅੰਗਰੇਜ਼ੀ ਦਾ ਸ਼ਬਦ ਹੈ ਉਸ ਦੇ ਥੱਲੇ ਚਾਰਜ ਕੀਤਾ ਗਿਆ। ਪੰਜਾਬ ਵਾਲਿਆਂ ਨੂੰ ਫੜਿਆ ਗਿਆ, ਇੱਕ ਹਰਿਆਣੇ ਤੋਂ ਵੀ ਫੜ ਕੇ ਲਿਆਂਦਾ ਦੇਸ਼ ਧਰੋਹ ਦੇ ਥੱਲੇ ਜੀ। ਔਰ ਉਹਦੇ 'ਚ ਜਿਹੜੀ ਗੱਲ ਰਿਪੀਟ ਕੀਤੀ ਗਈ ਔਰ ਬਾਰ-ਬਾਰ ਕਹੀ ਵੀ ਗਈ ਕਿ ਜੀ ਇਹਨਾਂ ਨੇ ਉਹਨਾਂ ਮਤਿਆਂ ਦੇ ਵਿੱਚ 26 ਜਨਵਰੀ 1986 ਦੇ ਸਰਬੱਤ ਖਾਲਸਾ ਦੇ ਮਤਿਆਂ ਦੀ ਪ੍ਰੋੜਤਾ ਦਾ ਮਤਾ ਪਾਸ ਕੀਤਾ ਜੀ। ਔਰ ਉਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਇਸ ਲਈ ਲਿਖਤਾਂ ਵੀ ਆਈਆਂ ਨੇ ਔਰ ਕਾਲਾਂ ਵੀ ਨੇ ਕਿਉਂਕਿ ਬਹੁਤ ਵੀਰ ਭੈਣਾਂ, ਬੱਚੇ ਬੱਚੀਆਂ ਜਿਹੜੇ ਖਾਸ ਤੌਰ ਤੇ ਪੈਦਾਇਸ਼ ਹੀ ਉਸ ਤੋਂ ਬਾਹਰ ਦੀ ਨੇ, ਹੁਣ ਆਲਮੋਸਟ ਇਸ ਘਟਨਾ ਨੂੰ ਵੀ ਜਿਹੜਾ ਹੈ ਉਹ 29-30 ਸਾਲ ਹੋ ਗਏ ਨੇ। ਸੋ ਉਹ ਉਹਨਾਂ ਦੀ ਜਾਣਨ ਦੀ ਚਾਹਨਾ ਸੀ ਕਿ ਐਸਾ ਕੀ ਹੈ 26 ਜਨਵਰੀ 1986 ਦੇ ਸਰਬੱਤ ਖਾਲਸਾ ਦੇ ਮਤਿਆਂ 'ਚ ਜਿਹੜਾ ਦੇਸ਼ ਧਰੋਹ ਦੇ ਥੱਲੇ ਆਉਂਦਾ। ਸੋ ਅਸੀਂ ਉਸ ਦਸਤਾਵੇਜ਼ ਨੂੰ ਜਿਹੜਾ ਕਿ ਬੜੇ ਵਿਦਵਾਨ ਵੀ ਨੇ ਔਰ ਬੜੇ ਯੋਧੇ ਸਿੰਘ ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ, ਜਿਨ੍ਹਾਂ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ ਗਿਆ ਸਰਬੱਤ ਖਾਲਸਾ 'ਚ, ਭਾਈ ਨਾਰਾਇਣ ਸਿੰਘ ਚੌੜਾ, ਔਰ ਉਹਨਾਂ ਦੇ ਨਾਲ ਪੰਜਾਬੀ ਟ੍ਰਿਬਿਊਨ ਦੇ ਐਡੀਟਰ ਹੈ ਕਰਮਜੀਤ ਸਿੰਘ, ਉਹਨਾਂ ਨੇ ਇੱਕ ਪੁਸਤਕ ਇਤਿਹਾਸਕ ਦਸਤਾਵੇਜ਼ ਲਿਖੀ ਹੈ। ਉਹਦੇ 'ਚ ਸਾਰਾ ਹੈ ਲੇਕਿਨ ਬਹੁਤ ਸਾਰੇ ਕਿਉਂਕਿ ਪੜ੍ਹਦੇ ਵੀ ਨਹੀਂ ਨੇ ਜਾਂ ਅਵੇਲੇਬਿਲਿਟੀ ਵੀ ਉਨੀ ਜ਼ਿਆਦਾ ਨਹੀਂ ਹੁੰਦੀ, ਸੋ ਅਸੀਂ ਉਸ ਸੋਰਸ ਤੋਂ ਹੀ ਔਰ ਅੱਜ ਅਸੀਂ ਕਿਉਂਕਿ ਥੋੜ੍ਹਾ ਲੰਬਾ ਮਤਾ ਹੈ, ਜੇ ਅਸੀਂ ਮੁਕੰਮਲ ਨਾ ਕਰ ਸਕੇ ਤਾਂ ਕੁਛ ਨੂੰ ਅਸੀਂ ਕੱਲ ਕੰਟੀਨਿਊ ਕਰਾਂਗੇ। ਸੋ ਤਾਂ ਕਿ ਇਹ ਅੰਦਾਜ਼ਾ ਹੋਏ ਕਿ ਉਸ ਦਸਤਾਵੇਜ਼ ਦੇ ਵਿੱਚ ਐਸਾ ਕੀ ਹੈ ਜਿਹਨੂੰ ਹਕੂਮਤ ਜਾਂ ਉਹਨਾਂ ਦੇ ਜਿਹੜੇ ਇਸ ਕਿਸਮ ਦੇ ਪ੍ਰੋਪੇਗੈਂਡੇ ਵਾਲੇ ਲੋਕ ਨੇ ਉਹ ਦੇਸ਼ ਧਰੋਹ ਦੇ ਥੱਲੇ ਬਿਆਨ ਕਰ ਰਹੇ ਨੇ। ਸੋ ਇਸ ਦੀ ਬਿਲਕੁਲ ਠੀਕ ਐਗਜ਼ੈਕਟ ਸ਼ਬਦਾਵਲੀ ਇਹ ਹੈ, 26 ਜਨਵਰੀ 1986 ਮੁਤਾਬਕ 13 ਮਾਘ ਦਿਨ ਐਤਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਸਰਬੱਤ ਖਾਲਸਾ ਸਮਾਗਮ ਵਿੱਚ ਪਾਸ ਕੀਤਾ ਗਿਆ ਗੁਰਮਤਾ। ਹੁਣ ਬੜੀ ਇਤਿਹਾਸਕਤਾ ਦੇ ਨਾਲ ਜੇ ਅਸੀਂ ਦੇਖੀਏ ਤੇ ਇਹ 26 ਜਨਵਰੀ 1986 ਦਾ ਸਰਬੱਤ ਖਾਲਸਾ ਇਤਿਹਾਸਕ ਸੀ ਕਿਉਂਕਿ ਅਕਾਲ ਤਖਤ ਸਾਹਿਬ ਬੇਸ਼ੱਕ ਖੰਡਰਾਤ ਬਣਾ ਦਿੱਤਾ ਗਿਆ ਸੀ ਲੇਕਿਨ ਸਰਕਾਰ ਨੇ ਆਪਣੇ ਠੇਕੇਦਾਰਾਂ ਰਾਹੀਂ, ਭਾਵੇਂ ਉਹਨੂੰ ਨਾ ਉਹਨਾਂ ਨੇ ਕਾਰ ਸੇਵਾ ਦਾ ਦਿੱਤਾ, ਨਿਹੰਗ ਮੁਖੀ ਜਿਹੜਾ ਸੰਤਾ ਸਿੰਘ ਉਸ ਦੇ ਹਵਾਲੇ ਕਰਕੇ ਜੀ ਅਸੀਂ ਇਹ ਬਣਾ ਰਹੇ ਹਾਂ, ਲੇਕਿਨ ਇੱਕ ਸਕਿਪਰ ਤੇਜਵੰਤ ਸਕਿਪਿੰਗ ਜਾਂ ਸਕਿਪਰ ਕੰਪਨੀ ਦੇ ਥੱਲੇ ਪੂਰਾ ਔਰ ਉਹਦੇ ਤੇ 2-3 ਕਰੋੜ ਰੁਪਈਆ ਉਸ ਵੇਲੇ ਦੇ ਮੁਤਾਬਕ ਉਹ ਬੂਟਾ ਸਿੰਘ ਜਿਹੜਾ ਕਿ ਹਾਊਸਿੰਗ ਰੀਹੈਬਿਲਿਟੇਸ਼ਨ ਮਿਨਿਸਟਰ ਸੀ ਉਸ ਦੀ ਜਿਹੜਾ ਸਿਰਕਰਦਗੀ ਥੱਲੇ ਉਸ ਨੂੰ ਬਣਾਇਆ ਗਿਆ। ਸੋ ਇਸ ਸਾਰੇ ਹਾਲਾਤ ਬੇਸ਼ੱਕ ਵਾਪਸ ਗੁਰਦੁਆਰਾ ਸਾਹਿਬ ਦੇ ਦਿੱਤੇ ਗਏ ਸੀ ਸ਼੍ਰੋਮਣੀ ਕਮੇਟੀ ਨੂੰ, ਲੇਕਿਨ ਅਕਾਲ ਤਖਤ ਦਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਜਾਂ ਹੈੱਡ ਗ੍ਰੰਥੀ ਸਾਹਿਬ ਸਿੰਘ ਔਰ ਸ਼੍ਰੋਮਣੀ ਕਮੇਟੀ ਬਿਲਕੁਲ ਹਕੂਮਤ ਦੀਆਂ ਲਾਈਨਸ ਨੂੰ ਹੀ ਟੋ ਕਰ ਰਹੇ ਸੀ। ਉਹਨਾਂ ਨੇ ਉਹਨਾਂ ਨੂੰ ਐਸ਼ੋਰ ਕੀਤਾ ਸੀ ਕਿ ਜੀ ਕੋਈ ਅਸੀਂ ਜਿਹੜਾ ਐਂਟੀ ਨੈਸ਼ਨਲ ਸਲੋਗਨ ਨਹੀਂ ਲੱਗਣ ਦਿਆਂਗੇ, ਭਾਰਤ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ। ਇਧਰ ਅਸੀਂ ਦੇਖਦੇ ਹਾਂ ਕਿ 1985 ਚ ਲੌਂਗੋਵਾਲ ਦੇ ਨਾਲ ਰਾਜੀਵ ਲੌਂਗੋਵਾਲ ਸਮਝੌਤਾ ਹੋਣ ਤੋਂ ਬਾਅਦ ਲੌਂਗੋਵਾਲ ਮਾਰਿਆ ਗਿਆ ਸੀ, ਪਰ ਪਾਵਰ ਜਿਹੜੀ ਹੈ ਉਹ ਸੁਰਜੀਤ ਸਿੰਘ ਬਰਨਾਲੇ ਦੇ ਹਵਾਲੇ ਕਰ ਦਿੱਤੀ ਗਈ ਸੀ। ਉਹ ਚੀਫ ਮਿਨਿਸਟਰ ਸੀ ਪੰਜਾਬ ਦਾ ਔਰ ਉਸ ਬਰਨਾਲੇ ਨੇ ਹੀ ਰਬੈਰੋ ਨੂੰ ਚੇਚੇ ਤੌਰ ਤੇ ਉੱਥੋਂ ਬੰਬਈ ਤੋਂ ਰਾਜੀਵ ਗਾਂਧੀ ਦੇ ਕਹਿਣ ਤੇ ਪੰਜਾਬ ਦੇ ਵਿੱਚ ਲਿਆਂਦਾ ਸੀ
ਔਰ ਬੁਲਟ ਫਾਰ ਬੁਲਟ ਦੇ ਥੱਲੇ ਪੰਜਾਬ 'ਚ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਸ਼ੁਰੂ ਹੋ ਗਈ ਸੀ, ਜਿਸ ਦਾ ਅੱਜ ਕੱਲ੍ਹ ਜਿਹੜਾ ਲੇਟੈਸਟ ਖੁਲਾਸਾ ਪਿੰਕੀ ਕੈਟ ਰਾਹੀਂ ਹੋਇਆ ਤੇ ਬਹੁਤ ਸਾਰਿਆਂ ਨੂੰ ਲੱਗ ਰਿਹਾ ਵੀ ਇਹ ਕੀ ਹੈ, ਲੇਕਿਨ ਉਸ ਵੇਲੇ ਰੋਜ਼ਮਰਾ ਦੀ ਗੱਲ ਸੀ। ਸੋ ਇੰਨੇ ਦਬਾਅ ਦੇ ਬਾਵਜੂਦ ਬੇਸ਼ੱਕ ਬਰਨਾਲੇ ਦੀ ਸਰਕਾਰ, ਰਬੈਰੋ ਦਾ ਪੁਲਿਸ ਮਹਿਕਮਾ ਔਰ ਸੈਂਟਰਲ ਏਜੰਸੀਆਂ ਉਹਨਾਂ ਦੇ ਔਰ ਦਸਤੇ ਜਿਹੜੇ ਉਹਨਾਂ ਦੇ ਨੇ ਸੁਰੱਖਿਆ ਬਲ ਜੀ, ਉਹ ਪੰਜਾਬ 'ਚ ਸਿੱਖ ਜਵਾਨੀ ਦਾ ਕਾਣ ਕਰ ਰਹੇ ਸਨ, ਪਰ ਇਹਦੇ ਬਾਵਜੂਦ ਜਿਹੜਾ ਉਤਸ਼ਾਹ ਸੀ ਸਿੱਖ ਨੌਜਵਾਨੀ ਦੇ ਵਿੱਚ, ਕੌਮੀ ਘਰ ਦੇ ਲਈ ਸਟਰਗਲ ਸੀ, ਉਹਦੇ ਥੱਲੇ ਉਹਨਾਂ ਨੇ ਦਮਦਮੀ ਟਕਸਾਲ ਨੇ ਇਹ 26 ਜਨਵਰੀ 1986 ਦਾ ਸਰਬੱਤ ਖਾਲਸਾ ਕਾਲ ਕੀਤਾ ਸੀ। ਔਰ ਅੱਜ ਵੀ ਉਹ ਇਤਿਹਾਸਕ ਫੋਟੋਆਂ ਨੇ, ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਦੂਰ ਦੁਰਾਡਿਓਂ, ਭਾਵੇਂ ਕਿ ਬਹੁਤ ਸਾਰੀਆਂ ਪਾਬੰਦੀਆਂ ਸੀ, ਔਰ 26 ਜਨਵਰੀ ਦਾ ਦਿਨ ਵੀ ਇਸ ਦੀ ਆਪਣੀ ਅਹਿਮੀਅਤ ਸੀ ਇਹਨੂੰ ਚੁਣਨ ਲਈ, ਕਿਉਂਕਿ ਜਦੋਂ ਭਾਰਤੀ ਹਾਕਮ, ਹਕੂਮਤ ਔਰ ਉਹਨਾਂ ਦੇ ਦੇਸ਼ ਵਿਦੇਸ਼ ਵਿਚਲੇ ਜਿਹੜੇ ਹਾਈ ਕਮਿਸ਼ਨ ਔਰ ਕੌਂਸੂਲੇਟ ਨੇ ਇਹ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਤੌਰ ਤੇ ਮਨਾਉਂਦੇ ਨੇ ਕਿ ਰਿਪਬਲਿਕ ਡੇ, ਕਿ 26 ਜਨਵਰੀ 1950 ਨੂੰ ਭਾਰਤ ਜਿਹੜਾ ਹੈ ਉਹ ਇੱਕ ਗਣਤੰਤਰ ਬਣਿਆ ਸੀ, ਕਿਉਂਕਿ ਭਾਰਤੀ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਸੀ। ਸੋ ਜਦੋਂ ਪੰਥ ਨੇ ਅਕਾਲ ਤਖਤ ਸਾਹਿਬ ਤੇ ਇਹ ਸਰਬੱਤ ਖਾਲਸਾ 26 ਜਨਵਰੀ ਨੂੰ ਕੀਤਾ ਤੇ ਮੈਸੇਜ ਜ਼ਾਹਰ ਸੀ ਕਿ ਵੀ ਅਸੀਂ ਤੁਹਾਡੇ ਗਣਤੰਤਰ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਰੱਖਦੇ। ਅਜੇ ਖਾਲਿਸਤਾਨ ਦਾ ਐਲਾਨਨਾਮਾ ਨਹੀਂ ਸੀ ਹੋਇਆ, ਔਰ ਈਵਨ ਇਸ ਇਕੱਠ 'ਚ ਵੀ ਖਾਲਿਸਤਾਨ ਦਾ ਕੋਈ ਸਿੱਧਾ ਮਤਾ ਨਹੀਂ ਸੀ ਪਾਸ ਕੀਤਾ ਗਿਆ, ਪਰ ਜਿਹੜੀ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਹੇਠ ਇਸ ਸਰਬੱਤ ਖਾਲਸਾ ਚੋਂ ਬਣੀ, ਉਹਨੇ ਹੀ ਥੋੜੇ ਦੇਰ ਬਾਅਦ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਸਪਸ਼ਟ ਰਾਜਸੀ ਨਿਰਦੇਸ਼ ਦਿੱਤਾ ਸੀ। ਪਰ ਇਹ ਸਰਬੱਤ ਖਾਲਸਾ ਬੜਾ ਇੰਪੋਰਟੈਂਟ ਸੀ। ਇਸ ਦੇ ਵੀ ਇੱਕ ਤਾਂ ਇਤਿਹਾਸਕਤਾ ਜਿਹੜੀ ਸੀ ਰਿਵਾਈਵ ਕਰਨੀ ਸਿੱਖਾਂ ਦੇ ਵਿੱਚ, ਕਿ ਸਰਬੱਤ ਖਾਲਸਾ ਦੀ ਪਰੰਪਰਾ ਨੂੰ ਰਿਵਾਈਵ ਕੀਤਾ ਗਿਆ ਸੀ। ਦੂਸਰਾ, ਮੈਂ ਹੁਣ ਇਹਨਾਂ ਦੀ ਸ਼ਬਦਾਂ ਨੂੰ ਦੁਹਰਾਵਾਂਗਾ ਜਿਹੜੇ ਕਿ ਇਸ ਸਰਬੱਤ ਖਾਲਸਾ 'ਚ ਪਾਸ ਕੀਤੇ ਗਏ ਗੁਰਮਤੇ ਦੇ ਸੀ। ਸੋ ਇਹ ਮਤੇ ਨਹੀਂ ਸੀ, ਗੁਰਮਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੀਤਾ ਗਿਆ ਔਰ ਬਾਈਂਡਿੰਗ ਹੁੰਦਾ ਜੀ। ਪਰਮ ਸਤਿਕਾਰਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਅਤੇ ਉਸ ਦੀ ਰਜ਼ਾ ਹੁਕਮ ਅਨੁਸਾਰ ਚੱਲਣ ਵਾਲੇ ਗੁਰਸਿੱਖਾਂ ਦਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਇਤਿਹਾਸਕ ਸਥਾਨ ਤੇ ਹੋ ਰਿਹਾ ਅੱਜ ਦਾ ਇਹ ਸਮਾਗਮ ਸਮੁੱਚੇ ਸਿੱਖ ਜਗਤ ਨੂੰ ਪੇਸ਼ ਸਮੱਸਿਆਵਾਂ ਉੱਤੇ ਸਾਂਝੀ ਵਿਚਾਰ ਬਣਾਉਣ ਅਤੇ ਪੈਂਤੜਾ ਉਲੀਕਣ ਲਈ ਅਸਲੀ ਸਿੱਖ ਪਰੰਪਰਾਵਾਂ ਦਾ ਪ੍ਰਗਟਾਵਾ ਹੈ। ਇਹ ਜ਼ਾਹਰ ਸੀ ਕਿ ਵੀ ਭਵਿੱਖ ਦਾ ਅਸੀਂ ਪੈਂਤੜਾ ਲਿਖਣਾ, ਔਰ ਜਿਹੜੀਆਂ ਹੁਣ ਸਾਡੀਆਂ ਓਰੀਜਨਲ ਅਸਲੀ ਰੀਅਲ ਸਿੱਖ ਟ੍ਰੈਡੀਸ਼ਨਸ ਨੇ, ਪਰੰਪਰਾਵਾਂ ਨੇ, ਉਸ ਦਾ ਇਹ ਸਰਬੱਤ ਖਾਲਸਾ ਪ੍ਰਗਟਾਵਾ ਕਰਦੇ। ਸਰਬੱਤ ਖਾਲਸਾ ਜੀ ਦੇ ਸਮਾਗਮਾਂ ਦੀਆਂ ਇਹਨਾਂ ਪਰੰਪਰਾਵਾਂ ਵਿੱਚ ਆਤਮਾ ਦੀ ਆਵਾਜ਼ ਦਾ ਸਤਿਕਾਰ ਇੱਕ ਮੁੱਢਲਾ ਸਿਧਾਂਤ ਰਿਹਾ ਹੈ। ਹੁਣ ਇਹ ਬੜੀ ਅਹਿਮ ਗੱਲ ਹੈ, ਕਿਉਂਕਿ ਬਹੁਤ ਵਾਰੀ ਜਦੋਂ ਹੁਣ ਅੱਜ ਚੱਬੇ ਵਾਲੇ ਸਰਬੱਤ ਖਾਲਸੇ ਤੇ ਸਵਾਲ ਹੋ ਰਹੇ ਨੇ ਕਿ ਜੀ ਔਰ ਜਿਹੜੇ ਰਾਈਵਲ ਬਾਦਲ ਦਲ ਕਿ ਜੀ ਕੋਈ ਇਕੱਠ ਕਰ ਲੈਣਾ ਤਾਂ ਕੋਈ ਸਰਬੱਤ ਖਾਲਸਾ ਨਹੀਂ ਹੁੰਦਾ, ਉਹਨੂੰ ਸਿਰਫ ਜਥੇਦਾਰ ਸੱਦ ਸਕਦਾ ਹੈ, ਉਹਨੂੰ ਉਹ ਸਿਰਫ ਅਕਾਲ ਤਖਤ ਤੇ ਹੋ ਸਕਦਾ ਹੈ, ਜਾਂ ਹੋਰ ਬਹੁਤ ਸਾਰੇ ਸਵਾਲ ਔਰ ਇਸ ਵੇਲੇ ਵਿਚਾਰ ਵੀ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਵਿੱਚ ਹੈ। ਪਰ ਇਹ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਗੱਲ ਸਰਬੱਤ ਖਾਲਸਾ ਜ਼ਰੂਰੀ ਨਹੀਂ ਜਿਹੜੀਆਂ ਐਸਟੈਬਲਿਸ਼ਡ ਇੰਸਟੀਟਿਊਸ਼ਨਸ ਜੇ ਉਹ ਵਿਕੀਆਂ ਹੋਈਆਂ ਨੇ ਜਾਂ ਸਰਕਾਰ ਦੇ ਕਬਜ਼ੇ 'ਚ ਨੇ, ਉਹ ਹੀ ਪੰਥ ਦੀ ਕਿਸਮਤ ਦਾ ਫੈਸਲਾ ਕਰ ਸਕਦੀਆਂ। ਇਹ ਜਿਹੜੇ ਜਾਗਰੂਕ, ਜਾਗਤ ਜ਼ਮੀਰ, ਆਤਮਾ ਦੀ ਆਵਾਜ਼ ਵਾਲੇ ਗੁਰਸਿੱਖ ਨੇ, ਇਹ ਵੀ ਉਸ ਪੰਥ ਦੀ ਸਪਿਰਿਟ, ਸਰਬੱਤ ਖਾਲਸਾ ਦੀ ਸਪਿਰਿਟ ਦੇ ਜਿਹੜੇ ਨੇ ਉਹ ਸਟੈਂਡਰਡ ਬੀਅਰਰ, ਝੰਡਾ ਬਰਦਾਰ ਬਣ ਸਕਦੇ ਨੇ। ਸਰਬੱਤ ਖਾਲਸਾ ਜੀ ਦੇ ਸਮਾਗਮਾਂ ਦੀਆਂ ਇਹਨਾਂ ਪਰੰਪਰਾਵਾਂ ਵਿੱਚ ਆਤਮਾ ਦੀ ਆਵਾਜ਼ ਦਾ ਸਤਿਕਾਰ ਇੱਕ ਮੁੱਢਲਾ ਸਿਧਾਂਤ ਰਿਹਾ ਹੈ। ਆਤਮਾ ਦੀ ਇਸ ਆਵਾਜ਼ ਨੂੰ ਨਸ਼ਟ ਕਰਨ ਲਈ ਅੱਜ ਸਿੱਖਾਂ ਤੇ ਸਿੱਖ ਸਿਧਾਂਤ ਉੱਤੇ ਕਈ ਪਾਸਿਆਂ ਤੋਂ ਮਾਰੂ ਹਮਲੇ ਹੋ ਰਹੇ ਹਨ। ਰਾਜ ਬਿਨਾ ਨਹਿ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ ਹੈ ਦੇ ਸੁਨਹਿਰੀ ਅਸੂਲ ਦੀ ਮਹਾਨਤਾ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਪਿੱਛੋਂ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਈ ਸੀ। ਹੁਣ ਜ਼ਾਹਰ ਹੈ ਕਿ ਗੱਲ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਸ਼ੁਰੂ ਹੋਈ ਹੈ, ਪਰ ਪਹਿਲੀ ਰੈਫਰੈਂਸ ਜਿਹੜੀ ਹੈ ਉਹ ਰਾਜ ਸ਼ਕਤੀ ਦੀ ਦੇ ਕੇ ਕਿ ਇਹਦੀ ਸ਼ੁਰੂਆਤ, ਕਿਉਂਕਿ ਜਦੋਂ ਮੀਰੀ ਪੀਰੀ ਦਾ ਕਨਸੈਪਟ ਆਏਗਾ ਤੇ ਉਸ ਦਾ ਆਧਾਰ ਗੁਰੂ ਅਰਜਨ ਸਾਹਿਬ ਸਾਡੇ ਪਹਿਲੇ ਸ਼ਹੀਦ ਗੁਰੂ ਨੇ ਜੀ। ਸ਼ਹੀਦਾਂ ਦੇ ਸਰਤਾਜ ਆਪਣੇ ਪਿਤਾ ਜੀ ਦੇ ਆਦੇਸ਼ਾਂ ਅਨੁਸਾਰ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸਮੇਂ ਸੇਲੀ, ਟੋਪੀ ਤੇ ਮੰਜੀ ਤਿਆਗ ਕੇ ਮੀਰੀ ਪੀਰੀ ਦੀਆਂ 2 ਤਲਵਾਰਾਂ, ਸੀਸ ਤੇ ਦਸਤਾਰ ਤੇ ਕਲਗੀ, ਬੈਠਣ ਲਈ ਤਖਤ, ਸ਼ਸਤਰਧਾਰੀ ਅੰਗ ਰੱਖਿਅਕ, ਘੋੜੇ, ਨਗਾਰਾ ਤੇ ਨਿਸ਼ਾਨ ਸਾਹਿਬ ਦੀ ਵਰਤੋਂ ਕਰਕੇ ਮੀਰੀ ਪੀਰੀ ਤੇ ਸੰਤ ਸਿਪਾਹੀ ਦੇ ਰੂਪ ਵਿੱਚ ਵਿਚਰਨਾ ਆਰੰਭਿਆ ਸੀ, ਤਾਂ ਜੋ ਸੰਤ ਉਬਾਰਨ, ਦੁਸ਼ਟ ਸੰਘਾਰਨ ਦੇ ਨਿਸ਼ਾਨੇ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਹੁਣ ਇਹ ਬੜੀ ਸਪਸ਼ਟ ਹੈ, ਗੱਲ ਫਾਰਵਰਡ ਦੀ ਹੋ ਰਹੀ ਹੈ 10ਵੇਂ ਪਾਤਸ਼ਾਹ ਤੋਂ ਬਾਅਦ, ਜਾਂ ਜਿਵੇਂ ਯਾਹੀ ਕਾਜ ਧਰਾਹਮ ਜਨਮੰ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਨ ਕੋ ਮੂਲ ਉਪਾਰਨ। ਪਰ ਆਧਾਰ ਜਿਵੇਂ ਇਸ ਗੁਰਮਤੇ ਦਾ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ 6ਵੇਂ ਪਾਤਸ਼ਾਹ ਨੇ ਜਦੋਂ ਉਹਨਾਂ ਦੀ ਗੱਦੀ ਨਸ਼ੀਨੀ ਹੋਈ ਤੇ ਜਿਹੜਾ ਇੱਕ ਪਰੰਪਰਾ ਸੀ, ਸੇਲੀ ਉਹ ਰੱਸੀ ਹੁੰਦੀ ਹੈ, ਟੋਪੀ ਇੱਕ ਫਕੀਰੀ ਦਾ ਚਿੰਨ੍ਹ ਸੀ, ਔਰ ਇਹ ਜਿਹੜਾ ਇਸ ਨੂੰ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਵੀ ਤੋਸ਼ੇਖਾਨੇ 'ਚ ਰੱਖੋ, ਔਰ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਕੇ, ਔਰ ਨਾਲ ਉਹਨਾਂ ਨੇ ਜਿਹੜੀ ਸੋਵਰਨਿਟੀ, ਜਿਹੜੀ ਪ੍ਰਭੂ ਸਤਾ ਬਾਦਸ਼ਾਹਤ ਦੀ, ਔਰ ਮੰਜੀ ਤਿਆਗ ਕੇ, ਹੁਣ ਮੰਜੀ ਬੈਠ ਕੇ ਮੰਜੀ ਗੁਰਗੱਦੀ ਇੱਕ ਮੰਜੀ ਸੀ ਜਿਸ ਨੂੰ ਮੰਜੀ ਸਾਹਿਬ ਵੀ ਕਹਿੰਦੇ ਸੀ, ਅਸੀਂ ਗੁਰਗੱਦੀ ਕਹਿੰਦੇ, ਪਰ ਇੱਥੇ ਤਖਤ ਦਾ ਨਿਰਮਾਣ ਹੁੰਦਾ ਹੈ, ਜਾਂ ਤਖਤ ਤੇ ਬਹਿਣ ਦਾ ਮਤਲਬ ਹੈ ਕਿ ਇਹ ਹੁਣ ਤਿੰਨੋਂ ਹੀ ਜਦੋਂ ਚਵਰ, ਛਤਰ, ਤਖਤ ਆਇਆ, ਔਰ ਉਹਦੇ ਨਾਲ ਜਿਹੜੇ ਮੀਰੀ ਦੇ ਦੂਸਰੇ ਸਿੰਬਲ ਨੇ ਉਹਨਾਂ ਦਾ ਇਸ ਦੇ ਵਿੱਚ ਜ਼ਿਕਰ ਹੈ। ਮੀਰੀ ਪੀਰੀ ਦੀਆਂ 2 ਤਲਵਾਰਾਂ, ਸੀਸ ਤੇ ਦਸਤਾਰ ਤੇ ਕਲਗੀ, ਹੁਣ ਕਲਗੀ ਵੀ ਸੋਵਰਨਿਟੀ ਹੈ, ਬੈਠਣ ਲਈ ਤਖਤ, ਸ਼ਸਤਰਧਾਰੀ ਅੰਗ ਰੱਖੇ। ਪਹਿਲੇ ਜਿਹੜੇ ਸਾਡੀ ਸਿੱਖ ਫੋਰਸਿਸ ਦਾ ਨਿਊਕਲੀਅਸ ਹੈ, 52 ਸ਼ਸਤਰਧਾਰੀ ਸਿੱਖ ਜਿਹੜੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਤਾਬਿਆ ਹਮੇਸ਼ਾ ਰਹਿੰਦੇ ਸਨ। ਘੋੜੇ, ਪਹਿਲਾ ਹੁਕਮਨਾਮਾ ਅਕਾਲ ਤਖਤ ਦਾ, ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਜਿਹੜਾ ਮੇਰੇ ਦਰਸ਼ਨਾਂ ਨੂੰ ਆਏਗਾ ਉਹ ਘੋੜਾ ਲਿਆਏ, ਸ਼ਸਤਰ ਲਿਆਏ, ਔਰ ਜਵਾਨੀ ਜਿਹੜੀ ਆ ਆਪਣੇ ਆਪ ਨੂੰ ਸਿੱਖੀ ਦੇ ਸਿਧਾਂਤ ਦੇ ਲਈ, ਜੂਝਣ ਦੇ ਲਈ ਸਮਰਪਣ ਕਰੇ। ਘੋੜੇ, ਨਗਾਰਾ ਤੇ ਨਿਸ਼ਾਨ ਸਾਹਿਬ। ਹੁਣ ਨਗਾਰਾ ਡਰਮ ਜਿਹੜਾ ਇਹ ਵੀ ਬਾਦਸ਼ਾਹਤ ਦਾ ਚਿੰਨ੍ਹ ਹੈ, ਔਰ ਇਹੀ ਨਗਾਰਾ 6ਵੇਂ ਪਾਤਸ਼ਾਹ ਦਾ, ਅਸੀਂ 10ਵੇਂ ਪਾਤਸ਼ਾਹ ਦੇ ਵੇਲੇ ਤੱਕ ਦਾ ਕੇ ਦੇਖਦੇ ਹਾਂ, ਰਣਜੀਤ ਨਗਾਰਾ, ਰਣਜੀਤ ਨਗਾਰਾ ਖੜਕੇਗਾ, ਜ਼ਾਲਮ ਦਾ ਕਲੇਜਾ ਧੜਕੇਗਾ। ਹੁਣ ਇਹ ਸਾਰੇ ਪਾਰਟ ਨੇ 22 ਤਾਰ ਦੇ ਪਹਾੜੀ ਰਾਜਿਆਂ ਨੂੰ ਵਕਤ ਪੈ ਜਾਂਦਾ ਹੈ ਕਿ ਗੱਲ ਬਾਦਸ਼ਾਹ ਦੀ ਇਹ ਨਹੀਂ ਹੈ ਵੀ ਨਗਾਰੇ ਡਰਮ ਦੀ ਆਵਾਜ਼ ਇੰਨੀ ਸੀ ਉਹਨਾਂ ਨੂੰ ਡਰਨ ਲੱਗ ਪਿਆ। ਗੱਲ ਤਾਂ ਇਹ ਸੀ ਕਿ ਇਹ ਬਾਦਸ਼ਾਹਤ ਦੇ ਜਿਹੜੇ ਨੇ ਪਾਸੇ ਤੁਰ ਪਏ ਨੇ, ਔਰ ਇਹ ਹੁਣ ਬਾਦਸ਼ਾਹਤ ਲੈ ਕੇ ਹਟਣਗੇ। ਇਹੀ ਕਾਰਨ ਹੈ ਕਿ ਪਹਿਲੀ ਲੜਾਈ ਜਦੋਂ ਅੰਮ੍ਰਿਤਸਰ ਦੀ ਗੁਰੂ ਹਰਗੋਬਿੰਦ ਸਾਹਿਬ ਨੇ ਲੜੀ, ਔਰ ਆਧਾਰ ਜਦੋਂ ਅਸੀਂ ਦੇਖਦੇ ਹਾਂ ਕਿ ਬਾਦਸ਼ਾਹੀ ਫੌਜਾਂ ਦਾ ਜਿਹੜਾ ਸ਼ਾਹਜਹਾਂ ਵੀ ਸ਼ਿਕਾਰ 'ਚ ਆਇਆ, ਸ਼ਿਕਾਰ ਚੜਿਆ ਹੋਇਆ, ਇਹ ਸਾਰੇ 'ਚ ਬੜਾ ਡੂੰਘਾ ਛੰਭ ਸੀ, ਜੰਗਲ ਸੀ, ਤੇ ਬਾਦਸ਼ਾਹੀ ਫੌਜਾਂ ਦਾ ਬਾਜ ਜਿਹੜਾ ਇੱਕ ਉੱਡ ਕੇ, ਗੁਰੂ ਸਾਹਿਬ ਵੀ ਸ਼ਿਕਾਰ ਚੜੇ ਹੋਏ ਸੀ, ਇਹਨਾਂ ਦਾ ਵੀ ਬਾਜ ਅਸਮਾਨ 'ਚ ਸੀ, ਤੇ ਉਹਨਾਂ ਦੇ ਘੇਰ ਕੇ ਲਿਆਇਆ ਉਹਨੂੰ ਬਾਜ ਨੂੰ। ਹੁਣ ਉਹ ਧੌਂਸ ਦੇ ਨਾਲ ਮੰਗਣ ਲੱਗਿਆ। ਗੁਰੂ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ ਕਿ ਵੀ ਕਿਵੇਂ ਕੀਤਾ ਜਾਏ। ਉਹ ਕਹਿੰਦੇ ਜੀ ਤਾਜ ਬਾਜ ਸਭ ਹੂੰ ਹਮਲੀਨ, ਕਿ ਇਹ ਬਾਜ ਮੰਗਦੇ ਨੇ, ਅਸੀਂ ਇਹਨਾਂ ਦਾ ਤਾਜ ਵੀ ਲੈਣੇ। ਸੋ ਇਹ ਬਾਦਸ਼ਾਹਤ ਦੀ ਗੱਲ, ਔਰ ਅਕਾਲ ਤਖਤ ਦੇ ਇਸ ਸਰਬੱਤ ਖਾਲਸਾ ਦਾ ਗੁਰਮਤਾ ਇਹ ਲੇਆਊਟ ਕਰ ਰਿਹਾ। ਅੱਜ ਜਿਹੜੇ ਲੋਕ ਕਹੇ ਜੀ ਉੱਥੇ ਸੰਤ ਸ਼ਸਤਰ ਲੈ ਕੇ ਕਿਉਂ ਚਲੇ ਗਏ, ਬਾਹਰ ਨਿਕਲ ਕੇ ਲੜਨਾ ਸੀ, ਇਹ ਸੋ ਇਹ ਗੱਲ ਕਲੀਅਰ ਕਰਦੀ ਹੈ ਕਿ ਇਤਿਹਾਸਕਤਾ ਕੀ ਹੈ ਅਕਾਲ ਤਖਤ ਦੀ ਔਰ ਸਿੱਖੀ ਸਿਧਾਂਤ ਦੀ। ਘੋੜਾ, ਨਗਾਰਾ ਤੇ ਨਿਸ਼ਾਨ ਸਾਹਿਬ ਦੀ ਵਰਤੋਂ ਕਰਕੇ ਮੀਰੀ ਪੀਰੀ ਤੇ ਸੰਤ ਸਿਪਾਹੀ ਦੇ ਰੂਪ ਵਿੱਚ ਵਿਚਰਨਾ ਆਰੰਭਿਆ ਸੀ, ਤਾਂ ਜੋ ਸੰਤ ਉਬਾਰਨ, ਦੁਸ਼ਟ ਸੰਘਾਰਨ ਦੇ ਨਿਸ਼ਾਨੇ ਨੂੰ ਅਮਲੀ ਰੂਪ ਦਿੱਤਾ ਜਾ ਸਕੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਦਿੱਲੀ ਦਰਬਾਰ ਨੂੰ ਇਹ ਦੱਸ ਦਿੱਤਾ ਸੀ ਕਿ ਸਿੱਖ ਕਿਸੇ ਮਨੁੱਖ ਨੂੰ ਨਹੀਂ, ਸਗੋਂ ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਹੀ ਸੱਚਾ ਪਾਤਸ਼ਾਹ ਮੰਨਦੇ ਹਨ, ਅਤੇ ਉਹਨਾਂ ਦਾ ਨਿਸ਼ਾਨਾ ਇਸ ਧਰਤੀ ਤੇ ਝੂਠੇ ਰਾਜ ਦੀ ਥਾਂ ਇੱਕ ਅਜਿਹਾ ਸੱਚਾ ਤੇ ਖਾਲਸਾ ਰਾਜ ਸਥਾਪਿਤ ਕਰਨਾ ਹੈ ਜਿਸ ਵਿੱਚ ਝੂਠ, ਫਰੇਬ ਤੇ ਧੱਕੇਸ਼ਾਹੀ ਦੀ ਕੋਈ ਥਾਂ ਨਾ ਹੋਵੇ, ਅਤੇ ਜਿੱਥੇ ਸੱਚ, ਦਇਆ, ਸੰਤੋਖ, ਸਾਧਨਾ, ਸੂਝ, ਗਿਆਨ, ਪ੍ਰੇਮ ਤੇ ਭੈ ਦਾ ਪਹਿਰਾ ਹੋਵੇ, ਅਤੇ ਇਹਨਾਂ ਗੁਣਾਂ ਦਾ ਵਿਨਾਸ਼ ਕਰਨ ਵਾਲੀਆਂ ਸ਼ਕਤੀਆਂ ਨੂੰ ਕਰਾਰੀ ਹਾਰ ਦੇਣ ਦਾ ਬਲ। ਹੁਣ ਇਹ ਸਿਧਾਂਤਕ ਗੱਲਾਂ ਨੇ ਮੂਲ ਤੌਰ ਦੇ ਉੱਤੇ ਕਿ ਭਾਈ ਇਹ ਜਿਹੜਾ ਸਾਡਾ ਰਾਜ ਹੈ, ਜਿਹੜਾ ਇਸ ਅਕਾਲ ਤਖਤ ਤੋਂ ਅਸੀਂ ਸੋਵਰਨਿਟੀ ਦੇ ਨਾਲ ਦਿੱਲੀ ਦਰਬਾਰ ਨੂੰ ਅਸੀਂ ਚੈਲੰਜ ਕਰਦੇ ਹਾਂ, ਦੱਸਦੇ ਹਾਂ ਵੀ ਤੁਹਾਡੇ ਪਾਤਸ਼ਾਹ ਝੂਠੇ ਨੇ, ਇਹ ਸੱਚਾ
ਪਾਤਸ਼ਾਹ ਹੈ ਇੱਥੇ, ਇਹ ਅਕਾਲ ਦਾ ਤਖਤ ਹੈ ਜੀ। ਔਰ ਇੱਥੇ ਅਸੀਂ ਉਹ ਰਾਜ ਸਥਾਪਿਤ ਕਰਾਂਗੇ ਜਿੱਥੇ ਝੂਠ, ਫਰੇਬ, ਧੱਕੇਸ਼ਾਹੀ ਦੀ ਥਾਂ ਨਹੀਂ ਹੋਏਗੀ ਤੇ ਜਿਹੜੇ ਮਨੁੱਖੀ ਸਭ ਤੋਂ ਚੰਗੇ ਗੁਣ ਨੇ, ਸੱਚ, ਦਇਆ, ਸੰਤੋਖ, ਸਾਧਨਾ, ਪ੍ਰੇਮ, ਇਹਨਾਂ ਦਾ ਪਹਿਰਾ ਹੋਏਗਾ। ਔਰ ਜਿਹੜੀਆਂ ਦਾਨਵੀ ਔਰ ਰਾਖਸ਼ਸ ਬਿਰਤੀਆਂ ਵਾਲੇ ਲੋਕ ਦੁਨਿਆਵੀ ਤਖਤਾਂ ਤੇ ਬਹਿ ਕੇ ਜ਼ੁਲਮ ਕਰਦੇ ਨੇ, ਉਹਨਾਂ ਨੂੰ ਕਰਾਰੀ ਹਾਰ ਦੇਣ ਦਾ ਬਲ ਵੀ ਅਸੀਂ ਇਸ ਤਖਤ ਤੋਂ ਹਾਸਲ ਕਰਾਂਗੇ। ਇਸ ਤਰ੍ਹਾਂ ਸਿੱਖਾਂ ਨੇ ਆਪਣੇ ਧਾਰਮਿਕ, ਰਾਜਨੀਤਿਕ, ਸੱਭਿਆਚਾਰਕ ਮਸਲੇ ਨਜਿੱਠਣ ਲਈ ਅਤੇ ਪੰਥਕ ਮਾਰਗ ਤੇ ਦ੍ਰਿੜਤਾ ਨਾਲ ਚੱਲਣ ਲਈ ਸ਼੍ਰੀ ਅੰਮ੍ਰਿਤਸਰ ਵਿਖੇ ਇੱਕ ਕੇਂਦਰ ਸਥਾਪਿਤ ਕੀਤਾ ਸੀ। ਇਹ ਹੁਣ ਫਾਊਂਡੇਸ਼ਨਸ ਲੇ ਕਰ ਦਿੱਤੀਆਂ ਕਿ ਅਕਾਲ ਤਖਤ ਦੀ ਕੀ ਅਹਿਮੀਅਤ ਹੈ ਜੀ। ਗੁਰੂ ਕਾਲ ਤੋਂ ਪਿੱਛੋਂ ਗੁਰਸਿੱਖਾਂ ਨੇ ਰਾਜਨੀਤਿਕ, ਧਾਰਮਿਕ ਤੇ ਆਮ ਗ੍ਰਸਤੀ ਸਮੱਸਿਆਵਾਂ ਨਜਿੱਠਣ ਲਈ ਅਤੇ ਸੰਕਟਮਈ ਸਥਿਤੀਆਂ ਦਾ ਟਾਕਰਾ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਸਥਾਨ ਤੇ ਸਮੇਂ-ਸਮੇਂ ਸਰਬੱਤ ਖਾਲਸਾ ਸਮਾਗਮ ਕਰਨ ਦੀ ਪਰੰਪਰਾ ਤੋਰੀ, ਜੋ ਮਨੁੱਖੀ ਇਤਿਹਾਸ ਵਿੱਚ ਲੋਕ ਰਾਜੀ ਅਤੇ ਮਾਨਵਵਾਦੀ ਪਰੰਪਰਾਵਾਂ ਦਾ ਸਿਖਰ ਸੀ। ਇਹ ਹੁਣ 18ਵੀਂ ਸਦੀ 'ਚ ਪਹੁੰਚ ਗਏ ਕਿ ਜਦੋਂ ਪੰਥ ਨੂੰ ਜਿਹੜੀਆਂ ਸਮੱਸਿਆਵਾਂ ਪੋਲੀਟੀਕਲ, ਰਿਲੀਜੀਅਸ ਤੇ ਜਾਂ ਈਵਨ ਘਰੇਲੂ ਵੀ ਜਿਹੜੀਆਂ ਨੇ, ਉਹਨਾਂ ਦੇ ਲਈ ਇਹ ਅਕਾਲ ਤਖਤ ਸਾਹਿਬ ਸੀ ਜਿੱਥੇ ਪੰਥ ਨੇ ਇਸ ਪਰੰਪਰਾ ਨੂੰ, ਸਰਬੱਤ ਖਾਲਸਾ ਨੂੰ ਐਸਟੈਬਲਿਸ਼ ਕੀਤਾ ਔਰ ਲੋਕ ਰਾਜੀ, ਡੈਮੋਕ੍ਰੈਟਿਕ ਤੇ ਮਾਨਵਵਾਦੀ, ਹਿਊਮੈਨਿਟੇਰੀਅਨ, ਕਿ ਜਿਹੜਾ ਕਨਸੈਪਟ ਹੈ ਇਹ ਲੋਕ ਰਾਜੀ ਔਰ ਹਿਊਮੈਨਿਟੇਰੀਅਨ ਹੈ, ਜਿਹਦੀ ਅਕਾਲ ਤਖਤ ਦਾ ਕਨਸੈਪਟ ਜਿਹੜਾ ਇਹ ਸਿਖਰ ਸੀ। ਇਹਨਾਂ ਸਮਾਗਮਾਂ ਦੇ ਫੈਸਲੇ ਮਨੁੱਖੀ ਇਤਿਹਾਸ ਵਿੱਚ ਸੱਚ ਦੇ ਪ੍ਰਤੀਕ ਬਣੇ, ਜੋ ਹਰ ਮਨੁੱਖੀ ਆਤਮਾ ਵਿੱਚੋਂ ਇੱਕੋ ਰੂਪ ਵਿੱਚ ਵਿਚਰਦਾ ਹੈ ਤੇ ਜਿਸ ਨੂੰ ਕੂੜ ਨਿਖੁੱਟੈ ਨਾਨਕਾ, ਓੜਕ ਸੱਚ ਰਹੀ ਦੀ ਧਾਰਨਾ ਨਾਲ ਦਰਸਾਇਆ ਜਾ ਸਕਦਾ ਹੈ। ਕਿ ਅਲਟੀਮੇਟਲੀ ਇਹ ਸੱਚਮੁੱਚ ਅਕਾਲ ਦਾ ਤਖਤ, ਸੱਚ ਤੇ ਪਹਿਰਾ ਦੇਣ ਵਾਲਾ, ਔਰ ਇਹ ਗੁਰਬਾਣੀ ਦੀ ਤੁਕ ਹੈ, ਕੂੜ ਨਿਖੁੱਟੈ ਨਾਨਕਾ, ਓੜਕ ਸੱਚ ਰਹੀ, ਉਸ ਦਾ ਇਹ ਸਾਡਾ ਤਖਤ ਪ੍ਰਤੀਕ ਬਣੇ। ਪਰਚਾ ਸ਼ਬਦ ਕਾ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ, ਇਹ ਸ਼ਬਦ ਖਾਲਸਾ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਅਕਾਲ ਚਲਾਣੇ ਸਮੇਂ ਸਿੱਖਾਂ ਨੂੰ ਆਮ ਜੀਵਨ ਵਿੱਚ ਸੱਚੇ ਮਾਰਗ ਤੇ ਚੱਲਣ ਲਈ ਸੇਧ ਦੇਣ ਵਜੋਂ ਕਹੇ ਸਨ। ਇਸੇ ਸੇਧ ਸਦਕਾ ਧਰਤੀ ਦੇ ਇਸ ਖਿੱਤੇ ਵਿੱਚ ਸ਼੍ਰੀ ਅਕਾਲ ਪੁਰਖ ਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਦਾਰੀ ਹੇਠ ਧਰਮ ਦੇ ਰਾਜ ਦੀ ਥੋੜਾ ਸਮਾਂ ਸਥਾਪਨਾ ਹੋਈ। ਸੋ ਅਗੇਨ ਇਹ ਟੂ ਐਂਡ ਫਰੋ ਹਿਸਟਰੀ ਦੇ ਨਾਲ ਜਿਹੜਾ ਇਹ ਸੰਵਾਦ ਹੈ ਕਿ ਇਧਰ ਅਕਾਲ ਤਖਤ ਦਾ ਕਨਸੈਪਟ ਕੀ ਸੀ, ਫਿਰ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਨ ਤੋਂ ਪਹਿਲਾਂ ਉਹਨਾਂ ਨੇ ਫਰਮਾਇਆ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਔਰ ਇਸ ਗੁਰਮਤਿ ਚ ਹੈ ਕਿ ਭਾਈ ਇਹ ਜਿਹੜੇ ਸੱਚ ਤੇ ਮਾਰਗ ਤੇ ਚੱਲਣ ਲਈ ਦ੍ਰਿੜ ਕਰਵਾਇਆ ਸੀ ਸਤਿਗੁਰੂ ਨੇ, ਔਰ ਇਸ ਖਿੱਤੇ 'ਚ ਫਿਰ ਸਿੱਖਾਂ ਨੇ ਭਾਵੇਂ ਥੋੜੇ ਚਿਰ ਲਈ ਸਹੀ ਆਪਣਾ ਰਾਜ ਸਥਾਪਿਤ ਕੀਤਾ। ਹੁਣ 1947 ਚ ਪਹੁੰਚ ਗਏ। 1947 ਪਿੱਛੋਂ ਬ੍ਰਾਹਮਣਾ ਬਾਣੀਆਂ ਦੀ ਰਾਜ ਸੱਤਾ ਤੇ ਸਰਦਾਰੀ ਕਾਇਮ ਹੋਣ ਕਾਰਨ ਕੁਝ ਸਿੱਖਾਂ ਅੰਦਰ ਲਾਲਚ, ਹਉਮੈ, ਕੂੜ, ਮਕਾਰੀ, ਕਾਇਰਤਾ ਤੇ ਕੱਚ ਦਾ ਇੰਨਾ ਡੂੰਘਾ ਪ੍ਰਵੇਸ਼ ਹੋ ਗਿਆ ਹੈ ਕਿ ਸਿੱਖ ਸਮਾਜ ਤੇ ਹਾਵੀ ਲੋਕਾਂ ਅੰਦਰ ਸੱਚ ਤੇ ਕੱਚ ਨੂੰ ਪਰਖਣ ਦੀ ਸੂਝ ਵੀ ਮੱਠੀ ਪਈ ਜਾਪਦੀ ਹੈ। ਕਿ ਹੁਣ ਜਦੋਂ 1947 ਚ ਜਿਨ੍ਹਾਂ ਲੋਕਾਂ ਦੇ ਕੋਲ ਪਾਵਰ ਆਈ, ਉਹ ਤਾਂ ਜੋ ਕਰਦੇ ਹੀ ਨੇ, ਪਰ ਇਹਨਾਂ ਦੇ ਪ੍ਰਭਾਵ ਦੀ ਬਦੌਲਤ ਸਿੱਖਾਂ ਵਿੱਚ ਵੀ ਉਹ ਤਬਕਾ ਖੜਾ ਹੋ ਗਿਆ ਜਿਹੜਾ ਲਾਲਚ, ਹਉਮੈ, ਝੂਠ, ਮਕਾਰੀ, ਕਾਇਰਤਾ ਤੇ ਕੱਚ ਦੇ ਉੱਤੇ ਖੜਾ, ਸੱਚ ਤੋਂ ਭਗੌੜਾ ਜਾਂ ਸੱਚ ਤੋਂ ਦੂਰ ਹੈ। ਇਹਨਾਂ ਕਮਜ਼ੋਰੀਆਂ ਦਾ ਲਾਭ ਉਠਾ ਕੇ ਭਾਰਤ ਦੇ ਬ੍ਰਾਹਮਣਾ ਬਾਣੀਆਂ ਨੇ ਦਿੱਲੀ ਦਰਬਾਰ ਦੀ ਸ਼ਕਤੀ ਵਰਤ ਕੇ ਸਿੱਖ ਸਿਧਾਂਤ, ਗੁਰਧਾਮਾਂ ਅਤੇ ਅਜੋਕੇ ਸਮਾਜ ਵਿੱਚ ਸਿੱਖ ਹੱਕਾਂ ਨੂੰ ਕੁਚਲਿਆ ਕਿ ਕੁਹਾੜੀ ਦੇ ਦਸਤੇ ਬਣ ਗਏ। ਇਹ ਜਿਹੜੇ ਹਉਮੈ ਔਰ ਕੂੜ ਦੇ ਲੋਕ ਸੀ ਔਰ ਹਾਕਮਾਂ ਨੇ ਇਹਨਾਂ ਨੂੰ ਵਰਤਿਆ ਸਿੱਖਾਂ ਨੂੰ ਕੁਚਲਣ ਲਈ। ਨਰਕਧਾਰੀਆਂ ਤੇ ਪੰਜਾਬ ਦੇ ਆਰੀਆ ਸਮਾਜੀਆਂ ਰਾਹੀਂ ਸਿੱਖ ਸਿਧਾਂਤ, ਸੱਭਿਆਚਾਰ ਤੇ ਸਿੱਖਾਂ ਦੀ ਕਿਰਤ ਕਮਾਈ ਉੱਤੇ ਵੱਡੇ ਹੱਲੇ ਕੀਤੇ, ਛਾਪੇ ਮਾਰੇ, ਜਿਸ ਨੂੰ ਅੱਜ ਦੀ ਬੋਲੀ ਵਿੱਚ ਸਾਮਰਾਜੀ ਲੁੱਟ ਦਾ ਨਾਂ ਦਿੱਤਾ ਜਾ ਸਕਦਾ ਹੈ। ਇੰਪੀਰੀਅਲਿਜ਼ਮ, ਕਿ ਕਿਵੇਂ ਉਹਨਾਂ ਨੇ ਨਰਕਧਾਰੀ ਔਰ ਆਰੀਆ ਸਮਾਜੀ ਮੀਡੀਆ ਸਾਰਾ ਔਰ ਸੈਂਟਰ ਦੇ ਵਿੱਚ ਬੈਠੇ ਲੋਕ, ਉਹਨਾਂ ਨੇ ਸਿੱਖਾਂ ਦੀ ਦੌਲਤ ਵੀ ਜਿਵੇਂ ਢੰਗ ਦੇ ਨਾਲ ਲੁੱਟਣ ਦੇ ਲਈ ਜਿਵੇਂ ਉਹਨਾਂ ਨੇ ਸ਼ਬਦ ਵਰਤੇ ਨੇ ਕਿ ਸਿੱਖੀ ਸਿਧਾਂਤ, ਸੱਭਿਆਚਾਰ ਤੇ ਸਿੱਖਾਂ ਦੀ ਕਿਰਤ ਕਮਾਈ ਦੇ ਉੱਤੇ ਉਹਨਾਂ ਨੇ ਹੱਲੇ ਕੀਤੇ, ਛਾਪੇ ਮਾਰੇ। ਇਹ ਸਾਮਰਾਜੀ ਲੁੱਟ ਸੀ।
ਸਿੱਖ ਬਹੁ ਗਿਣਤੀ ਵਸੋਂ ਵਾਲੇ ਪੰਜਾਬ ਦੇ ਇਲਾਕਿਆਂ, ਪਾਣੀਆਂ, ਬਿਜਲੀ ਤੇ ਜਿਨਸਾਂ ਦੀ ਪੈਦਾਵਾਰ ਉੱਤੇ ਬ੍ਰਾਹਮਣਾਂ, ਬਾਣੀਆਂ ਅਤੇ ਦੂਜਿਆਂ ਪ੍ਰਾਂਤਾਂ ਦਾ ਕਬਜ਼ਾ ਕਰਵਾਇਆ ਗਿਆ ਹੈ ਅਤੇ ਭਾਰਤ ਦੇ ਕਾਨੂੰਨਾਂ ਦੀ ਉਲੰਘਣਾ ਕਰਕੇ ਸਿੱਖਾਂ ਦੇ ਇਹ ਹੱਕ ਖੋਹਣ ਦੀ ਦਿੱਲੀ ਦਰਬਾਰ ਦੇ ਹਾਕਮਾਂ ਦੀ ਇਹ ਪ੍ਰਵਿਰਤੀ ਅਜੇ ਵੀ ਜਾਰੀ ਹੈ। ਇਹ ਉਹੀ ਮੰਗਾਂ ਨੇ ਜਿਹੜੀਆਂ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਸਨ। ਜੀ ਪੰਜਾਬ ਦਾ ਫਿਰਕਾਪ੍ਰਸਤ ਬਾਣੀਆ ਪੰਜਾਬੀ ਬੋਲੀ ਮੰਨਣ ਤੋਂ ਇਨਕਾਰੀ ਹੋਇਆ ਤੇ ਇਸ ਨੇ ਕੁਝ ਦਰਬਾਰਾ ਸਿੰਘ ਵਰਗੇ ਕਾਂਗਰਸੀ ਸਿੱਖਾਂ ਨੂੰ ਨਾਲ ਰਲਾ ਕੇ ਸਿੱਖ ਵਸੋਂ ਵਾਲੇ ਇਲਾਕੇ ਪੰਜਾਬੋਂ ਬਾਹਰ ਰੱਖਣ ਅਤੇ ਪੰਜਾਬ ਦੇ ਪਾਣੀ, ਬਿਜਲੀ ਤੇ ਡੈਮਾਂ ਨੂੰ ਕੇਂਦਰ ਜਾਂ ਦੂਜਿਆਂ ਪ੍ਰਾਂਤਾਂ ਨੂੰ ਸੌਂਪਣ ਲਈ ਜ਼ੋਰ ਲਾਇਆ ਅਤੇ ਅਖਬਾਰਾਂ ਉੱਤੇ ਆਪਣੇ ਕਬਜ਼ੇ ਦੀ ਦੁਰਵਰਤੋਂ ਕਰਕੇ ਇਹਨਾਂ ਸਿੱਖ ਮਾਰੂ ਤੱਥਾਂ ਦੀ ਭਾਰੀ ਵਕਾਲਤ ਕੀਤੀ। ਸੋ ਇਹ ਸਮਝ ਆਉਣ ਵਾਲੀ ਗੱਲ ਹੈ ਕਿ ਕਿਵੇਂ ਸਾਜ਼ਿਸ਼ ਕੀਤੀ ਕਾਂਗਰਸ ਦੇ ਨਾਲ ਰਲ ਕੇ, ਮੀਡੀਆ ਆਰੀਆ ਸਮਾਜੀਆਂ ਕੋਲ ਸੀ ਔਰ ਉਹਨਾਂ ਨੇ ਜਿਹੜੇ ਸਿੱਖਾਂ ਦੀ ਇਹ ਲੁੱਟ ਜਾਰੀ ਰੱਖੀ। ਇਸ ਤਰ੍ਹਾਂ ਪੰਜਾਬ ਦੇ ਆਰੀਆ ਸਮਾਜੀਆਂ ਤੇ ਫਿਰਕਾਪ੍ਰਸਤ ਬਾਣੀਆਂ ਨੇ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਕੀਤੀ ਤੇ ਆਪਣੀ ਸ਼ੈਤਾਨ ਪ੍ਰਵਿਰਤੀ ਰਾਹੀਂ ਸਿੱਖਾਂ ਨੂੰ ਅੱਤਵਾਦੀ, ਆਤੰਕਵਾਦੀ ਤੇ ਵੱਖਵਾਦੀ ਗਰਦਾਨੇ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਕਤਲ ਕਰਨ, ਸਿੱਖ ਗੁਰਧਾਮ ਬਰਬਾਦ ਕਰਨ ਅਤੇ ਸ੍ਰੀ ਹਰਮੰਦਰ ਸਾਹਿਬ ਉੱਤੇ ਫੌਜੀ ਹਮਲੇ ਦਾ ਸਮਰਥਨ ਕੀਤਾ। ਇਹ ਹੁਣ ਬੈਕਗਰਾਉਂਡ ਲੈ ਕੀਤੀ ਜਾ ਰਹੀ ਹੈ ਕਿ ਇਸ ਇਮੀਡੀਏਟ ਪੀਰੀਅਡ ਦੇ ਵਿੱਚ ਕੀ ਹੋਇਆ। ਜੀ ਸਰਬੱਤ ਖਾਲਸਾ ਜੀ ਦਾ ਇਹ ਸਮਾਗਮ ਪੰਜਾਬ ਦੇ ਉਹਨਾਂ ਸਾਰੇ ਵਸਨੀਕਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਅਤੇ ਸਿੱਖਾਂ ਦੇ ਹੱਕ ਖੁਹਾਉਣ ਦੀ ਵਕਾਲਤ ਕੀਤੀ ਹੈ ਨੂੰ ਪੰਜਾਬ ਦੇ ਗੱਦਾਰ ਮੰਨਦਾ ਹੈ ਅਤੇ ਸਿੱਖ ਸੰਗਤਾਂ ਨੂੰ ਬੇਨਤੀ ਕਰਦਾ ਹੈ ਕਿ ਅਜਿਹੇ ਲੋਕਾਂ ਨਾਲੋਂ ਆਪਣਾ ਨਾਤਾ ਤੋੜਨ ਦਾ ਯਤਨ ਕਰਨ ਅਤੇ ਉਹਨਾਂ ਲੋਕਾਂ ਪਾਸੋਂ ਨਾ ਹੀ ਕੋਈ ਚੀਜ਼ ਖਰੀਦਣ ਤੇ ਨਾ ਹੀ ਉਹਨਾਂ ਨੂੰ ਕੋਈ ਚੀਜ਼ ਵੇਚਣ। ਇਹ ਇਕਨੋਮਿਕਲ ਬਾਈਕਾਟ ਕਿ ਜਿਨ੍ਹਾਂ ਲੋਕਾਂ ਨੇ ਗਦਾਰੀ ਕੀਤੀ ਹੈ ਪੰਜਾਬ ਦੇ ਹਿੱਤਾਂ ਨਾਲ ਉਹਨਾਂ ਨੂੰ ਜਿਹੜਾ ਉਹਨਾਂ ਦਾ ਇਹ ਆਰਥਿਕ ਬਾਈਕਾਟ ਕੀਤਾ ਜਾਏ ਕਿਉਂਕਿ ਉਹ ਗੱਦਾਰ ਨੇ। ਉਹਨਾਂ ਨੂੰ ਇਹ ਸਰਬੱਤ ਖਾਲਸੇ ਦਾ ਗੁਰਮਤਾ ਗੱਦਾਰ ਐਲਾਨਦਾ। 1978 ਤੋਂ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਇਹਨਾਂ ਸਿੱਖ ਵਿਰੋਧੀ ਰੁਚੀਆਂ ਨੂੰ ਠੱਲ ਪਾਉਣ ਲਈ ਸਿੱਖਾਂ ਨੂੰ ਲਾਮਬੱਧ ਕੀਤਾ, ਪਰ ਸਰਕਾਰ ਅਤੇ ਫਿਰਕਾਪ੍ਰਸਤ ਬਾਣੀਆਂ ਨੇ ਪ੍ਰਚਾਰ ਸਾਧਨਾਂ ਦੀ ਦੁਰਵਰਤੋਂ ਕਰਕੇ ਰੇਡੀਓ, ਟੈਲੀਵਿਜ਼ਨ ਤੇ ਅਖਬਾਰਾਂ ਰਾਹੀਂ ਸਿੱਖਾਂ ਨੂੰ ਅਤੇ ਸਿੱਖਾਂ ਦੇ ਸਮਰਥਕਾਂ ਨੂੰ ਅੱਤਵਾਦੀ, ਵੱਖਵਾਦੀ, ਆਤੰਕਵਾਦੀ ਤੇ ਹੋਰ ਅਨੇਕਾਂ ਮੰਦੇ ਅੱਖਰਾਂ ਵਿੱਚ ਪੇਸ਼ ਕੀਤਾ ਅਤੇ ਹੀਰਿਆਂ ਵਰਗੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨਾ ਆਰੰਭਿਆ ਤੇ ਉਸ ਦੀ ਵਕਾਲਤ ਕੀਤੀ ਕਿ ਆ ਇਹਨਾਂ ਸਿੱਖ ਵਿਰੋਧੀ ਲੋਕਾਂ ਦੀ ਕਾਰਸਤਾਨੀ ਹੈ। ਦੂਸਰੇ ਪਾਸੇ ਲੌਂਗੋਵਾਲ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਧੜਿਆਂ ਨੇ ਵੀ ਅੰਦਰ ਖਾਤੇ ਧਰਮ ਯੁੱਧ ਮੋਰਚੇ ਸਮੇਂ ਫਿਰਕਾਪ੍ਰਸਤ ਬ੍ਰਾਹਮਣਾਂ, ਬਾਣੀਆਂ ਅਤੇ ਦਿੱਲੀ ਦਰਬਾਰ ਨਾਲ ਪੂਰਾ ਤਾਲਮੇਲ ਰੱਖਿਆ। ਹੁਣ ਇਹ ਸਰਬੱਤ ਖਾਲਸਾ ਕਲੀਅਰ ਕਰਦਾ ਹੈ ਕਿ ਬਾਦਲ ਐਂਡ ਇਹ ਸਾਰੀ ਜਿਹੜੀ ਨਸਲ ਹੈ ਸ਼੍ਰੋਮਣੀ ਕਮੇਟੀ ਔਰ ਬਾਦਲ, ਟੋੜਾ, ਤਲਵੰਡੀ ਇਹ ਸਾਰੇ ਦਿੱਲੀ ਦੇ ਨਾਲ ਰਲੇ ਹੋਏ ਸੀ ਜੂਨ 84 ਦੇ ਵੇਲੇ। ਜੀ ਇਹਨਾਂ ਧੜਿਆਂ ਦੀ ਸ਼ਹਿ ਤੇ ਸਿੱਖ ਜਗਤ ਵਿੱਚ ਫੁੱਟ ਤੇ ਭੁਲੇਖੇ ਪਾ ਕੇ ਦਿੱਲੀ ਦਰਬਾਰ ਨੇ ਜੂਨ 1984 ਵਿੱਚ ਸਿੱਖਾਂ ਵਿਰੁੱਧ ਜੰਗ ਦਾ ਐਲਾਨ ਕਰਕੇ ਸ਼੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਕੀਤਾ। ਇਸ ਹਮਲੇ ਵਿੱਚ ਭਾਰਤੀ ਫੌਜ ਨੇ ਟੈਂਕ, ਤੋਪਾਂ, ਹਵਾਈ ਜਹਾਜ਼ ਅਤੇ ਜ਼ਹਿਰੀਲੀਆਂ ਗੈਸਾਂ ਵਰਤ ਕੇ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਸਰੂਪ ਤੇ ਅਨੇਕਾਂ ਵੱਡਮੁੱਲੀਆਂ ਵਸਤਾਂ ਨਸ਼ਟ ਕੀਤੀਆਂ, ਤੋਸ਼ਾਖਾਨਾ ਤੇ ਗੋਲਕਾਂ ਲੁੱਟੀਆਂ। ਦਮਦਮੀ ਟਕਸਾਲ ਦੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਯੋਧੇ ਅਤੇ ਹੋਰ ਹਜ਼ਾਰਾਂ ਸਿੱਖ ਬੱਚੇ, ਇਸਤਰੀਆਂ, ਮਰਦ ਅਤੇ ਸਿੱਖ ਫੌਜੀ ਵੀਰ ਸ਼ਹੀਦ ਕੀਤੇ। ਸ਼੍ਰੀ ਹਰਮੰਦਰ ਸਾਹਿਬ ਸਮੂਹ ਵਿੱਚ ਅਤੇ ਬਾਹਰ ਸਿੱਖ ਬੀਬੀਆਂ ਦੀਆਂ ਇੱਜ਼ਤਾਂ ਲੁੱਟੀਆਂ ਅਤੇ ਉੱਥੇ ਸਿਗਰਟਾਂ, ਸ਼ਰਾਬ ਦੀ ਅੰਨੀ ਵਰਤੋਂ ਕੀਤੀ। ਵੱਡੀ ਪੱਧਰ ਤੇ ਸਿੱਖਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਜੇਲ੍ਹੀਂ ਡੱਕਿਆ ਗਿਆ। ਪਿੱਛੇ ਹੱਥ ਬੰਨ੍ਹ ਕੇ ਸਾਹ ਘੁੱਟਵੇਂ ਕਮਰਿਆਂ ਵਿੱਚ ਤਾੜ ਕੇ ਜਾਨੋਂ ਮਾਰਿਆ ਗਿਆ। ਪੰਜਾਬ ਤੇ ਪੰਜਾਬੋਂ ਬਾਹਰ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸੈਂਕੜੇ ਗੁਰਧਾਮ ਨਸ਼ਟ ਕੀਤੇ। ਅਰਬਾਂ ਰੁਪਏ ਦੀ ਸਿੱਖਾਂ ਦੀ ਜਾਇਦਾਦ ਲੁੱਟੀ ਤੇ ਬਰਬਾਦ ਕੀਤੀ। ਉਹਨਾਂ ਨੂੰ ਜਿਉਂਦੇ ਜੀ ਸਾੜਿਆ ਤੇ ਗੱਡੀਆਂ ਵਿੱਚ ਧੂ ਕੇ ਮਾਰਿਆ ਗਿਆ। ਗੱਡੀਆਂ ਵਿੱਚੋਂ ਧੂ ਕੇ ਮਾਰਿਆ ਗਿਆ।
ਇੰਨੀ ਵੱਡੀ ਪੱਧਰ ਤੇ ਇਹ ਅਤ ਅਣਮਨੁੱਖੀ ਘਟਨਾਵਾਂ ਦਿੱਲੀ ਦਰਬਾਰ ਦੇ ਕਹਿਣ ਤੇ ਹੋਈਆਂ। ਇਹ ਸਮਾਗਮ ਇਹਨਾਂ ਸਰਕਾਰੀ ਜ਼ੁਲਮਾਂ ਕਾਰਨ ਦਿੱਲੀ ਦਰਬਾਰ ਤੇ ਚੰਡੀਗੜ੍ਹ ਸਰਕਾਰ ਨੂੰ ਅੱਤਵਾਦੀ, ਆਤੰਕਵਾਦੀ, ਚੋਰਾਂ, ਧਾੜਵੀਆਂ ਤੇ ਗੁੰਡਿਆਂ ਦੀ ਸਰਪ੍ਰਸਤ ਅਤੇ ਵੱਖਵਾਦ ਨੂੰ ਫੈਲਾਉਣ ਲਈ ਜ਼ਿੰਮੇਵਾਰ ਸਮਝਦਾ ਹੈ ਅਤੇ ਰਾਜੀਵ ਗਾਂਧੀ ਨੂੰ ਨਿੱਜੀ ਤੌਰ ਤੇ ਪਿਛਲੀਆਂ ਚੋਣਾਂ ਸਮੇਂ ਸਿੱਖਾਂ ਵਿਰੁੱਧ ਅਤੇ ਅਨੰਦਪੁਰ ਸਾਹਿਬ ਦੇ ਮਤੇ ਸੰਬੰਧੀ ਅਤ ਝੂਠਾ ਪ੍ਰਚਾਰ ਕਰਨ ਲਈ ਦੋਸ਼ੀ ਸਮਝਦਾ ਹੈ। ਸੋ ਜੂਨ 84, ਨਵੰਬਰ 84 ਦੇ ਵੇਰਵੇ ਦਿੱਤੇ ਗਏ ਨੇ ਕਿ ਕੀ ਹਿੰਦੁਸਤਾਨ ਦੀ, ਭਾਰਤ ਦੀ ਹਕੂਮਤ ਨੇ ਜਿਹੜੇ ਨੇ ਜ਼ੁਲਮ ਕੀਤੇ। ਇਹ ਸਮਾਗਮ ਇਹਨਾਂ ਘਟਨਾਵਾਂ ਅਤੇ ਸ਼੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲੇ ਅਤੇ ਸਿੱਖਾਂ ਦੇ ਕਤਲੇਆਮ ਲਈ ਹੋਰਨਾਂ ਤੋਂ ਛੁੱਟ, ਇਹ ਬੜਾ ਇੰਪੋਰਟੈਂਟ ਹੈ। ਬਹੁਤ ਵਾਰੀ ਉਹੀ ਲੋਕ ਨਵੇਂ ਚਿਹਰੇ ਬਦਲ ਕੇ ਆਏ, ਅੱਜ ਸਾਨੂੰ ਅਮਰਿੰਦਰ ਸਿੰਘ ਚੰਗਾ ਲੱਗਣ ਲੱਗ ਜਾਂਦਾ ਹੈ। ਰਾਮੂ ਵਾਲੀਆ ਯੂਪੀ 'ਚ ਜੇਲ੍ਹ ਮੰਤਰੀ ਬਣਿਆ, ਅੱਜ ਲੱਗਿਆ ਜੀ 25 ਸਾਲ ਬਾਅਦ ਵਰਿਆਮ ਸਿੰਘ ਨੂੰ ਬਰੇਲੀ ਜੇਲ੍ਹ ਤੋਂ ਛੱਡ ਦਿੱਤਾ। ਦੇਖੋ ਜੀ, ਉਹ ਗਿਆ ਉੱਥੇ ਤੇ ਹੋਇਆ। ਪਰ ਜਦੋਂ ਅਸੀਂ ਦੇਖਾਂਗੇ ਕਿ ਇਹ 26 ਜਨਵਰੀ 1986 ਦਾ ਸਰਬੱਤ ਖਾਲਸਾ ਕਿਹਨਾਂ ਨੂੰ ਦੋਸ਼ੀ ਮੰਨਦਾ ਹੈ ਤੇ ਇਹ ਨਾਂ ਇਹਨਾਂ ਦੋਸ਼ੀਆਂ ਦੀ ਲਿਸਟ ਵਿੱਚ ਸ਼ਾਮਲ ਨੇ ਜਿਨ੍ਹਾਂ ਨੇ ਇਹਨਾਂ 30 ਸਾਲਾਂ 'ਚ ਕਿੰਨੇ ਰੰਗ ਬਦਲੇ ਨੇ ਜੀ। ਇਹ ਸਮਾਗਮ ਇਹਨਾਂ ਘਟਨਾਵਾਂ ਅਤੇ ਸ਼੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲੇ ਅਤੇ ਸਿੱਖਾਂ ਦੇ ਕਤਲੇਆਮ ਲਈ ਹੋਰਨਾਂ ਤੋਂ ਛੁੱਟ ਇੰਦਰਾ ਗਾਂਧੀ, ਰਾਜੀਵ ਗਾਂਧੀ, ਭਜਨ ਲਾਲ, ਜ਼ੈਲ ਸਿੰਘ, ਬੂਟਾ ਸਿੰਘ, ਦਰਬਾਰਾ ਸਿੰਘ, ਸੁਰਿੰਦਰ ਨਾਥ, NN ਵੋਰਾ, ਅਜੀਤ ਕੁਮਾਰ, HKL ਭਗਤ, ਜਗਦੀਸ਼ ਟਾਈਟਲਰ, ਅਰੁਣ ਸਿੰਘ, ਅਰੁਣ ਨਹਿਰੂ, ਜਨਰਲ ਬਰਾੜ, ਜਨਰਲ ਦਿਆਲ, ਜਨਰਲ ਸੁੰਦਰਜੀ ਅਤੇ ਜਨਰਲ ਵੈਦਿਆ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਹਰਕ੍ਰਿਸ਼ਨ ਸੁਰਜੀਤ, ਅਵਤਾਰ ਸਿੰਘ ਮਲਹੋਤਰਾ, ਸਤਪਾਲ ਡਾਂਗ ਨੂੰ ਇਹਨਾਂ ਕਾਤਲਾਂ ਦੇ ਸਿਧਾਂਤਕ ਆਗੂ ਜਿਹੜੇ ਹਰ ਅੰਮ੍ਰਿਤਧਾਰੀ ਸਿੱਖ ਨੂੰ ਵਿਦੇਸ਼ੀ ਏਜੰਟ ਕਹਿੰਦੇ ਹਨ ਕਿ ਇਹਨਾਂ ਨੂੰ ਵੀ ਅਸੀਂ ਜਿਹੜਾ ਉਹ ਦੋਸ਼ੀ ਠਹਿਰਾਉਂਦੇ ਜੀ। ਬ੍ਰਾਹਮਣਾ ਬਾਣੀਆਂ ਦੀ ਫਿਰਕਾਪ੍ਰਸਤ ਤੇ ਸਿੱਖ ਦੁਸ਼ਮਣੀ ਦੀਆਂ ਰੁਚੀਆਂ ਰੱਖਣ ਵਾਲੇ ਜਿਨ੍ਹਾਂ ਪੱਤਰਕਾਰਾਂ ਨੇ ਸਿੱਖਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕੀਤਾ, ਉਹਨਾਂ ਵਿੱਚ ਲਾਲਾ ਜਗਤ ਨਾਰਾਇਣ, ਹੁਣ ਇਹ ਪੱਤਰਕਾਰਾਂ ਦੀ ਲਿਸਟ ਵੀ ਬੜੀ ਅਹਿਮ ਹੈ ਜੀ। ਲਾਲਾ ਜਗਤ ਨਾਰਾਇਣ, ਅਰੁਣ ਸ਼ੋਰੀ, ਗਿਰੀ ਲਾਲ ਜੈਨ, NC ਮੈਨਨ, BK ਚੰਮ, ਪ੍ਰੇਮ ਭਾਟੀਆ, ਇਹ ਟ੍ਰਿਬਿਊਨ ਦਾ ਐਡੀਟਰ ਇਨ ਚੀਫ ਸੀ, ਵਰਿੰਦਰ, ਅਕਬਰ ਅਹਿਮਦ, ਸੰਜੀਵ ਗੌੜ, ਜਗਜੀਤ ਆਨੰਦ, UNI ਤੇ PTI ਖਬਰ ਦੇਣ ਵਾਲੀਆਂ ਏਜੰਸੀਆਂ ਦੇ ਕਰਿੰਦੇ ਵਰਣਨਯੋਗ ਹਨ। ਇਹਨਾਂ ਲੋਕਾਂ ਦੀ ਪਲੀਤ ਸੋਚ ਇੱਥੋਂ ਤੱਕ ਗਿਰ ਗਈ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਰਗੇ ਪਵਿੱਤਰ ਅਸਥਾਨ ਤੇ ਅਤ ਘਿਰਣਤ ਨਸ਼ੀਲੀਆਂ ਵਸਤੂਆਂ ਦੀ ਹੋਂਦ ਅਤੇ ਨਾਮ ਬਾਣੀ ਦੇ ਰਸੀਏ ਉੱਚੇ ਸੁੱਚੇ ਅਖਲਾਕ ਦੇ ਸਿੱਖਾਂ ਨੂੰ ਕੁਕਰਮੀਆਂ ਦੇ ਰੂਪ ਵਿੱਚ ਪੇਸ਼ ਕੀਤਾ, ਕਿਉਂਕਿ ਇਹਨਾਂ ਹੀ ਅਖਬਾਰਾਂ ਨੇ ਖਬਰਾਂ ਲਾਈਆਂ ਸੀ ਅੰਦਰੋਂ ਨਸ਼ੇ ਮਿਲੇ, ਅੰਦਰੋਂ ਔਰਤਾਂ ਮਿਲੀਆਂ। ਸੋ ਇਹਨਾਂ ਨੇ ਇਸ ਸਰਬੱਤ ਖਾਲਸਾ 'ਚ ਕਿਹਾ ਵੀ ਇੰਨਾ ਕੁਕਰਮ ਇਹਨਾਂ ਨੇ ਕੀਤਾ ਇਸ ਕਿਸਮ ਦੀਆਂ ਖਬਰਾਂ ਨੂੰ ਲਾ ਕੇ। ਅਤੇ ਸਿੱਖ ਕੌਮ ਦੇ ਦਿਲਾਂ ਦੀ ਧੜਕਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਲਈ ਬਹੁਤ ਭੈੜੇ ਸ਼ਬਦ ਵਰਤੇ। ਇਹ ਲੋਕ ਆਮ ਅੰਮ੍ਰਿਤਧਾਰੀ ਸਿੱਖਾਂ ਨੂੰ ਚੋਰ, ਡਾਕੂ, ਗੁੰਡੇ ਅਤੇ ਗੁਰਧਾਮਾਂ ਨੂੰ ਗੁਨਾਹਗਾਰਾਂ ਦੇ ਅੱਡੇ ਦੱਸਦੇ ਰਹੇ। ਇਹ ਸਮਾਗਮ ਇਸ ਝੂਠ ਤੇ ਅਪਰਾਧਾਂ ਭਰੇ ਪ੍ਰਚਾਰ ਦੀ ਸਥਿਤੀ ਨੂੰ ਠੱਲ ਪਾਉਣ ਲਈ ਸਮੂਹ ਸਿੱਖ ਸੰਗਤਾਂ ਨੂੰ ਅਤੇ ਖਾਸ ਕਰਕੇ ਹਉਮੈ ਰਹਿਤ ਸਿੱਖ ਬੁੱਧੀਜੀਵੀਆਂ ਨੂੰ ਵੱਡੀ ਪੱਧਰ ਤੇ ਆਪਣੇ ਅਖਬਾਰ ਤੇ ਰਸਾਲੇ ਛਾਪਣ ਲਈ ਉਪਰਾਲੇ ਕਰਨ ਦੀ ਪ੍ਰੇਰਣਾ ਕਰਦਾ ਹੈ ਅਤੇ ਸਿੱਖ ਪੱਤਰਕਾਰਾਂ ਤੇ ਅਖਬਾਰਾਂ ਪਾਸ ਖਾਸ ਕਰਕੇ ਅਜੀਤ ਤੇ ਅਕਾਲੀ ਪੱਤਰਕਾਂ ਨੇ ਝੂਠ ਬੋਲਣ ਦੀ ਅਜਿਹੀ ਪ੍ਰਵਿਰਤੀ ਤੋਂ ਸੰਕੋਚ ਕਰਨ ਦੀ ਹਮਾਇਤ ਕਰਦਾ ਹੈ। ਸੋ ਇਹ ਦੋ ਅਖਬਾਰਾਂ ਨੂੰ ਇਹਨਾਂ ਨੇ ਐਪਰੀਸ਼ੀਏਟ ਕੀਤਾ ਔਰ ਇਹ ਲੰਬਾ ਹੈ ਪਰ ਇੱਕ ਪੈਰਾਗ੍ਰਾਫ ਮੈਂ ਹੋਰ ਪੜ੍ਹ ਦਿੰਦਾ ਜੀ। ਇਹ ਸਮਾਗਮ ਸ਼੍ਰੀ ਹਰਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਅਤੇ ਸਿੱਖਾਂ ਦੀ ਅਣਖ ਤੇ ਪੱਤ ਦੀ ਰਾਖੀ ਲਈ ਸ਼ਹੀਦੀ ਪ੍ਰਾਪਤ ਕਰਨ ਵਾਲਿਆਂ ਅਨੇਕ ਹੋਰ ਸ਼ਹੀਦ ਵੀਰਾਂ ਤੇ ਭੈਣਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦਾ ਹੈ। ਇਹ ਸਮਾਗਮ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਿਕਟਵਰਤੀ ਸਹਿਯੋਗੀਆਂ ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਬਾਬਾ ਠਾਰਾ ਸਿੰਘ, ਭਾਈ ਰਛਪਾਲ ਸਿੰਘ, ਸੰਤ ਸੁਜਾਨ ਸਿੰਘ, ਬੀਬੀ ਉਪਕਾਰ ਕੌਰ ਅਤੇ ਸਰਦਾਰ ਬੇਅੰਤ ਸਿੰਘ ਅਤੇ ਹੋਰ ਹਜ਼ਾਰਾਂ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਆਪਣੇ ਖੂਨ ਦੀ ਆਹੂਤੀ ਦੇ ਕੇ ਸਿੱਖਾਂ ਦੀ ਪੱਥ ਤੇ ਅਣਖ ਬਚਾਉਣ ਦਾ ਯਤਨ ਕੀਤਾ
ਅਤੇ ਸਿੱਖ ਕੌਮ ਦੇ ਅਨਮੋਲ ਸ਼ਹੀਦਾਂ ਦੀ ਪਦਵੀ ਦਿੰਦਾ ਹੋਇਆ ਉਹਨਾਂ ਦਾ ਰੋਮ ਰੋਮ ਧੰਨਵਾਦ ਕਰਦਾ ਹੈ। ਹੁਣ ਇਹਦੇ ਵਿੱਚ ਦੂਸਰੇ ਜਿਹੜੇ ਸ਼ਹੀਦ ਐਲਾਨੇ ਨੇ ਉਹ ਜੂਨ 84 ਦੇ ਸ਼ਹੀਦ ਨੇ, ਪਰ ਬੇਅੰਤ ਸਿੰਘ, ਸ਼ਹੀਦ ਬੇਅੰਤ ਸਿੰਘ ਨੇ ਜਿਹੜੇ ਕਿ 31 ਅਕਤੂਬਰ ਨੂੰ ਜਦੋਂ ਕਿ ਉਹਨਾਂ ਨੇ ਭਾਈ ਸਤਵੰਤ ਸਿੰਘ ਦੇ ਨਾਲ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਔਰ ਮੌਕੇ ਤੇ ਹੀ ਜਿਹੜਾ ਸ਼ਹੀਦ ਬੇਅੰਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜੀ। ਔਰ ਭਾਈ ਸਤਵੰਤ ਸਿੰਘ, ਕੇਰ ਸਿੰਘ ਉਹਨਾਂ ਨੂੰ 6 ਜਨਵਰੀ 1999 ਨੂੰ ਫਾਂਸੀ ਦਿੱਤੀ ਗਈ। ਸੋ ਇਹ ਜਦੋਂ ਸਰਬੱਤ ਖਾਲਸਾ ਹੋਇਆ ਤਾਂ ਉਦੋਂ ਅਜੇ ਸਿਰਫ ਸ਼ਹੀਦ ਬੇਅੰਤ ਸਿੰਘ ਹੀ ਸ਼ਹੀਦ ਸਨ। ਸੋ ਉਹਨਾਂ ਨੂੰ ਜੂਨ 84 ਦੇ ਜਿਹੜੇ ਯੋਧੇ ਸਨ ਉਹਨਾਂ ਦੇ ਨਾਲ ਹੀ ਸ਼ਹੀਦ ਦਾ ਰੁਤਬਾ ਦਿੱਤਾ ਗਿਆ ਔਰ ਬਾਕੀ ਦਾ ਪਾਰਟ ਅਸੀਂ ਕੱਲ ਵਿਚਾਰ ਅਧੀਨ ਲਿਆਵਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।